ਬਿਲਕੁਲ। ਅ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਡੇਰਾ ਸਿਰਸਾ ਮੁਖੀ ਦੀ, ਇਹਦੇ ਵਰਚੁਅਲ ਮੀਟਿੰਗ ਨੂੰ ਲੈ ਕੇ, ਵਰਚੁਅਲ ਸਤਸੰਗ ਨੂੰ ਲੈ ਕੇ ਕਾਫੀ ਤਣਾਅ ਰਿਹਾ ਪਿਛਲੇ ਦਿਨੀ ਜਲਾਲ ਦੇ ਇਲਾਕਿਆਂ ਦੇ ਵਿੱਚ, ਸ਼ਹਿਣੇ ਦੇ ਵਿੱਚ ਆਪਾਂ ਦੇਖਿਆ। ਹੁਣ ਸਵਾਲ ਇਹ ਹੋ ਗਿਆ ਵੀ ਚਰਚਾਵਾਂ ਜਿੱਥੋਂ ਤੱਕ ਵੱਖ-ਵੱਖ ਤਰ੍ਹਾਂ ਦੀਆਂ ਨੇ, ਤਾਂ ਡੇਰਾ ਸਿਰਸਾ ਮੁਖੀ ਨੂੰ ਯੂਪੀ ਤੋਂ ਬਠਿੰਡੇ ਲਿਆਇਆ ਕੌਣ ਹੈ ਜੀ? ਪ੍ਰਵੀਨ ਜੀ, ਬੜਾ ਹੈਰਾਨੀ ਵਾਲਾ ਪਹਿਲੂ ਹੈ ਜੀ। ਕਿ ਜੇਕਰ ਕੋਈ ਸਾਈਕਲ ਚੋਰ ਹੈ, ਕੋਈ ਕਿਸੇ ਦਾ ਪੌਕਟ ਮਾਰ, ਜਾਂ ਕਿਸੇ ਲੜਾਈ ਝਗੜੇ 'ਚ, ਜਾਂ ਪਿੰਡ ਵਾਲੀ ਕਿਸੇ ਵੱਟ ਦੇ ਮਸਲੇ 'ਚ, ਜਾਂ ਕਿਸੇ ਤਰ੍ਹਾਂ ਦੀ ਰਿਸ਼ਤੇਦਾਰੀ ਦੀ ਤਕਰਾਰ 'ਚ, ਦੋ ਧਿਰਾਂ ਦੇ ਪਰਿਵਾਰਾਂ ਦੇ ਟਕਰਾਅ 'ਚ ਬੰਦੇ ਨੂੰ ਕੋਰਟ ਕਚਹਿਰੀ ਹੁੰਦਿਆਂ ਜੇਲ੍ਹ ਜਾਣਾ ਪੈ ਜਾਵੇ ਨਾ, ਜੀ। ਤੇ ਉਸ ਦੌਰਾਨ ਉਹਨੂੰ ਪੈਰੋਲ ਮਿਲਦੀ ਆ, ਤਾਂ 36 ਸ਼ਰਤਾਂ ਤੇ ਦਸਤਖਤ ਕਰਾ ਕੇ ਪੈਰੋਲ ਦਿੰਦੇ ਨੇ। ਜੀ। ਤੇ ਉਹ ਪੈਰੋਲ ਦੇ ਵਿੱਚ ਹੁੰਦੀ ਆ ਕਿ ਤੁਸੀਂ ਜੀ ਪਿੰਡ ਤੋਂ ਹੱਦ ਤੋਂ ਬਾਹਰ ਨਹੀਂ ਜਾਓਗੇ, ਤੁਸੀਂ ਜ਼ਿਲ੍ਹਾ ਛੱਡ ਕੇ ਨਹੀਂ ਜਾਓਗੇ, ਜੇ ਕਿਤੇ ਜਾਣਾ ਜੀ ਪਹਿਲਾਂ ਥਾਣੇ ਇਤਲਾਹ ਕਰੋਗੇ, ਕੋਰਟ ਦੀ ਮਨਜ਼ੂਰੀ ਲਓਗੇ, ਪਾਸਪੋਰਟ ਇੱਥੇ ਰੱਖ ਜਾਓ, ਤੁਸੀਂ ਜਨਤਕ ਸਮਾਗਮਾਂ 'ਚ ਸ਼ਾਮਲ ਨਹੀਂ ਹੋਵੋਗੇ, ਤੁਸੀਂ ਕੋਈ ਰੈਲੀ ਨੂੰ, ਕੋਈ ਮੀਟਿੰਗ ਨੂੰ, ਕੋਈ ਸੰਬੋਧਨ ਨਹੀਂ ਕਰੋਗੇ, ਹੈ ਨਾ, ਕਿਸੇ ਪਬਲਿਕ ਮਤਲਬ ਜਿਹੜੀ ਆ ਅਨਾਊਂਸਮੈਂਟ ਵਾਲੀ, ਚਾਹੇ ਉਹ ਰੇਡੀਓ ਟੈਲੀਵਿਜ਼ਨ, ਜੇ ਉਹਦੇ ਉੱਤੇ ਕਿਸੇ ਧਿਰ ਵਜੋਂ ਪੱਖ ਨਹੀਂ ਕੋਈ ਰੱਖੋਗੇ। ਸੋ 36 ਸ਼ਰਤਾਂ ਹੁੰਦੀਆਂ। ਤੇ ਆ ਮੈਂ ਨਵੇਕਲੀ ਪੈਰੋਲ ਦੇਖਦਾ ਕਿ ਪੈਰੋਲ ਦੇ ਵਿੱਚ ਪਹਿਲਾਂ ਤਾਂ ਬਾਬੇ ਨੂੰ ਬਾਹਰ ਲਿਆਉਂਦੇ ਨੇ, ਉਹ ਵੀ ਟੈਸਟਿੰਗ ਕਰ ਕਰਕੇ ਬਾਹਰ ਲਿਆਉਂਦੇ ਨੇ। ਪ੍ਰਵੀਨ ਜੀ, ਪਹਿਲੀ ਵਾਰ 21 ਦਿਨ ਦੀ ਪੈਰੋਲ ਮਿਲੀ ਸੀ, ਔਰ ਲੰਮੇ ਸਫ਼ਰ ਤੋਂ ਬਾਅਦ 2022 'ਚ ਜਾ ਕੇ ਪੈਰੋਲ ਮਿਲਦੀ ਹੈ ਪਹਿਲੀ। ਕਿੰਨੀ ਵਾਰ ਪੈਰੋਲ, ਕਦੇ ਬਾਬੇ ਦੇ ਢਿੱਡ ਦੁਖਣ ਦੀ ਪੈਰੋਲ ਰੱਦ, ਕਦੇ ਮਾਂ ਦੇ ਬਿਮਾਰ ਹੋਣ ਦੀ ਪੈਰੋਲ ਰੱਦ, ਕਦੇ ਫਸਲ ਉੱਜਣ ਦੀ ਪੈਰੋਲ ਰੱਦ। ਤੇ ਉਸ ਸਮੇਂ ਦਬਾਅ ਸੀ, ਇਹਦਾ ਮਤਲਬ ਲੋਕਾਂ ਦਾ ਖੌਫ ਸੀ ਸਰਕਾਰ ਤੇ। ਜੀ। ਫਿਰ ਸਰਕਾਰ ਨੇ ਉਸ ਖੌਫ ਨੂੰ ਠੰਡਾ ਕੀਤਾ, ਜਾਂ ਭਗਤਾਂ ਦਾ ਉਹ ਪਿਆਰ ਕੇ ਜਿਹੜੀਆਂ ਟੈਂਪੂ 407 ਭਰ ਕੇ ਰੱਖੜੀਆਂ ਦੇ ਜੇਲ੍ਹ 'ਚ ਜਾਂਦੇ ਸੀ, ਉਹਨੇ ਸਰਕਾਰ ਨੂੰ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ, ਬਹੁਤ ਹੈਗੇ ਨੇ ਹਲੇ ਵੀ। ਸੋ ਉਸ ਅੰਨੀ ਭਗਤੀ ਨੇ ਸਰਕਾਰ ਨੂੰ ਇਸ ਰਾਹ ਤੇ ਪਾਇਆ ਕਿ ਪਹਿਲੀ ਵਾਰ 21 ਦਿਨਾਂ ਦੀ ਪੈਰੋਲ ਮਿਲੀ, ਔਰ 21 ਦਿਨਾਂ ਦੀ ਉਸ ਪੈਰੋਲ ਦੇ ਵਿੱਚ ਬਾਬਾ ਤੀਜੀ ਮੰਜ਼ਿਲ ਤੇ ਪਰਦੇ ਲਾ ਕੇ ਰਹਿੰਦਾ ਸੀ। ਸ਼ੀਸ਼ੇ ਦੇ ਪਰਦੇ 'ਚੋਂ ਵੀ, ਨਾਲ ਵਾਲੇ ਕੋਠੇ ਤੇ ਵੀ ਕਿਸੇ ਨੂੰ ਦਿਖ ਨਾ ਜਾਵੇ, ਬਾਬਾ ਇਸ ਸਥਿਤੀ 'ਚ ਰਹਿੰਦਾ ਸੀ। ਹਨੇਰੇ ਹੋਏ ਤੇ ਲਾਈਟਾਂ ਬਾਲ ਕੇ ਆਪਣੇ ਨਿਆਣਿਆਂ ਨਾਲ ਟੇਬਲ ਟੈਨਿਸ, ਬੈਡਮਿੰਟਨ ਖੇਡਦਾ ਸੀ ਜੀ। ਤੇ ਉਹ ਬਾਬਾ ਫਿਰ ਜਦੋਂ ਲੱਗਿਆ ਕਿ 21 ਦਿਨਾਂ ਦੀ ਪੈਰੋਲ ਤੇ ਕੋਈ ਬਾਬ ਰੌਲਾ ਨਹੀਂ, ਕੋਈ ਧਿਰਾਂ ਨੇ ਰੌਲਾ ਨਹੀਂ, ਕੋਈ ਰਾਜਨੀਤਿਕ ਪਾਰਟੀਆਂ ਨੇ ਰੌਲਾ ਨਹੀਂ, ਕੋਈ ਮੁੱਦਾ ਨਹੀਂ ਇੰਨਾ ਬਣਿਆ, ਲੈ ਦੋ ਕਿ ਦੋ ਚਾਰ ਬਿਆਨ ਨੇ, ਕੋਈ ਗੱਲ ਨਹੀਂ। ਫਿਰ ਅਗਲਿਆਂ ਨੇ ਟੈਸਟਿੰਗ ਰਾਹੀਂ ਵਧਾ ਕੇ ਅਗਲੀ ਵਾਰ 30 ਦਿਨ ਕਰਤੀ, ਬਿਲਕੁਲ। ਫਿਰ ਅਗਲੀ ਵਾਰ 40 ਵਾਰ ਕਰਤੀ, ਤੇ ਬਾਬਾ ਜੀ ਦੇਣ ਲੱਗੇ ਬਿਊਟੀ ਟਿਪਸ ਵੀ, ਪ੍ਰਵਚਨ ਸ਼ੁਰੂ ਹੋ ਗਿਆ। ਫਿਰ 55 ਦਿਨਾਂ ਬਾਅਦ ਫਿਰ 40 ਦਿਨਾਂ ਦੀ ਕਰਤੀ, ਤੇ ਹੁਣ ਬਾਬਾ ਫਾਰਮੂਲੇ ਵੀ ਸਮਝਾਉਂਦਾ, ਆਰਗੈਨਿਕ ਖੇਤੀ ਦੇ ਵੀ, ਬਚਾਉਣ ਦੇ ਵੀ, ਤੇ ਬੋਤਲ ਸਿੱਟਣ ਵਾਲਾ ਕਾਂਡ ਸਭ ਨੇ ਦੇਖਿਆ। ਇਹੀ ਪ੍ਰਵੀਨ ਜੀ ਉਹ ਬੋਤਲ ਵਾਲਾ ਕਾਂਡ, ਜਿਹੜਾ ਤਿਰੰਗਾ ਰੰਗਾ ਬੋਤਲ ਆ ਜੀ, ਜੇਕਰ ਕਿਸੇ ਖਿਲਾੜੀ ਨੇ ਸਿੱਟੀ ਹੁੰਦੀ, ਕਿਸੇ ਕਲਾਕਾਰ ਨੇ ਸਿੱਟੀ ਹੁੰਦੀ, ਖਾਸ ਕਰਕੇ ਘੱਟ ਗਿਣਤੀ ਭਾਈਚਾਰੇ ਚੋਂ, ਮੁਸਲਮਾਨ ਜਾਂ ਸਿੱਖ ਭਾਈਚਾਰੇ ਚੋਂ ਕਿਸੇ ਨੇ ਸਿੱਟੀ ਹੁੰਦੀ, ਲੈ ਭਗਤਾਂ ਨੂੰ ਹੁਣੇ ਰਾਸ਼ਟਰਵਾਦ, ਦੇਸ਼ ਭਗਤੀ ਯਾਦ ਆ ਜਾਣੀ ਸੀ। ਆ ਜਾਣੀ ਸੀ। ਕਿਉਂ ਭਾਈ? ਦੇਸ਼ ਭਗਤੀ, ਤਿਰੰਗਾ, ਤਿਰੰਗੇ ਦਾ ਅਪਮਾਨ, ਉਹ ਤਿਰੰਗੇ ਰੰਗ ਦਾ ਅਪਮਾਨ, ਕੀ ਬੰਦਾ ਸ਼ਖਸੀਅਤ ਡਰ ਖੌਫ ਦੇਖ ਕੇ ਹੁੰਦਾ? ਸੋ ਇਹ ਸਮੁੱਚੀ, ਹੁਣ ਉਹ ਧਿਰਾਂ ਕਿੱਥੇ ਨੇ ਸੁੱਤੀਆਂ ਪਈਆਂ? ਹੁਣ ਤੱਕ ਲੋਕਾਂ ਨੇ ਉਹਦੇ ਘਰ ਮੂਹਰੇ ਧਰਨਾ ਲਾਇਆ ਹੋਣਾ ਸੀ, ਉਹਨੂੰ ਚੱਕ ਕੇ ਅੰਦਰ ਡੱਕਿਆ ਹੋਣਾ ਸੀ, 36 ਚੈਨਲਾਂ ਤੇ ਲਾਈਵ ਚੱਲ ਰਿਹਾ ਹੋਣਾ ਸੀ, ਦੇਖੀਏ ਤਿਰੰਗੇ ਦਾ ਅਪਮਾਨ। ਜੀ ਜੀ, ਬਿਲਕੁਲ। ਹੁਣ ਬਾਬੇ ਨੇ ਆ ਬੋਤਲ ਸਿੱਟੀ ਤੇ ਆਪ ਪਾਈ, ਕਿਸੇ ਨੇ ਨਹੀਂ ਪੁੱਛਿਆ। ਹਾਂ, ਮਿਹਰਬਾਨੀ ਦੇਖੋ, ਉਸ ਨੂੰ ਜੇਲ੍ਹ ਚੋਂ ਬਾਹਰ ਆਇਆ ਪੈਰੋਲ, ਉਹਨੂੰ ਯੂਪੀ ਪਹੁੰਚਾਉਣ ਦਾ ਪ੍ਰਬੰਧ ਸਰਕਾਰਾਂ ਕਰਦੀਆਂ, ਉਹਨੂੰ ਯੂਪੀ 'ਚ ਫਿਰ ਇੰਟਰਨੈਟ, ਲਾਈਟਾਂ, ਕੈਮਰਾਮੈਨ, ਸਾਰੀਆਂ ਸਹੂਲਤਾਂ ਪ੍ਰੋਵਾਈਡ ਹੁੰਦੀਆਂ ਕਿ ਬਾਬਾ ਜੀ ਦੁਨੀਆ ਭਰ ਦੇ ਵਿੱਚ ਪ੍ਰਵਚਨ ਦੇਣ, ਕਿਉਂਕਿ ਭਾਈ ਬਾਬੇ ਦੇ ਕੰਮ ਵੱਡੇ ਨੇ, ਬਲਾਤਕਾਰ ਕੀਤੇ ਨੇ ਬਾਬੇ ਨੇ, ਤਾਂ ਉਹ ਦੂਆ ਬਾਬੇ ਦਾ ਜੀ ਹੋਰ ਬਲਾਤਕਾਰ ਸਾਬਤ ਹੋ ਗਿਆ, ਆਸ਼ਾ ਰਾਮ ਦਾ। ਉਹ ਪਹਿਲਾਂ ਹੀ ਇੱਕ ਨਾਬਾਲਗ ਬੱਚੀ ਦੇ ਬਲਾਤਕਾਰ ਦੇ ਕੇਸ 'ਚ ਪਿਓ ਪੁੱਤ ਅੰਦਰ ਨੇ ਜੀ, ਤੇ ਹੁਣ ਇੱਕ ਹੋਰ ਮਹਿਲਾ ਨਾਲ ਲਗਾਤਾਰ, ਮਤਲਬ 2001 ਤੋਂ ਲੈ ਕੇ 2006 ਤੱਕ ਲਗਾਤਾਰ ਅਨੇਕਾਂ ਵਾਰ ਬਲਾਤਕਾਰ ਕਰਨ ਦੇ ਦੋਸ਼ ਸਾਬਤ ਹੋ ਗਏ ਹੁਣ ਹੋਰ ਜੀ। ਸੋ ਇਹ ਜੇ ਉੱਥੇ ਜਾ ਕੇ ਲੋਕ ਜੇਲ੍ਹ ਨੂੰ ਮੱਥੇ ਟੇਕੀ ਜਾਣਗੇ, ਜੇਲ੍ਹ 'ਚ ਅਜੇ ਵੀ ਰੱਖੜੀਆਂ ਭੇਜੀ ਜਾਣਗੇ, ਤਾਂ ਫਿਰ ਅੰਨੇ ਲੋਕਾਂ ਦੀ ਤਾਂ ਲੋੜ ਹੁੰਦੀ ਹੈ ਰਾਜਨੀਤਿਕ ਪਾਰਟੀਆਂ ਨੂੰ ਪ੍ਰਵੀਨ ਜੀ, ਉਹਨਾਂ ਨੂੰ ਤਾਂ ਵੋਟ ਬੈਂਕ ਦਿਖਦਾ। ਇਸੇ ਲਈ ਪਾਰਟੀਆਂ ਕਹਿੰਦੀਆਂ ਕੀ ਲੋੜ ਹੈ ਵਿਕਾਸ ਕਰਨ ਦੀ, ਕੀ ਲੋੜ ਹੈ ਸਰਕਾਰਾਂ ਦੇ ਕੰਮ ਕਰਨ ਦੀ, ਬਾਬਿਆਂ ਕੋਲ ਜਾਓ ਤੇ ਵੋਟ ਬੈਂਕ ਦੀ ਝੋਲੀ ਇਹ ਪਵਾ ਲਓ, ਆਪਣਾ ਥੈਲੀ ਝਾੜ ਲਓ। ਸੋ ਇਹਨਾਂ ਨੂੰ ਲੱਗਦਾ ਕਿ ਗੁਥਲੀ 'ਚ ਬੰਦ ਕੀਤੇ ਹੋਏ ਨੇ ਬਾਬਿਆਂ ਨੇ ਲੋਕ ਤਾਂ, ਸੋ ਉਹਦਾ ਅਸਰ ਅਸੀਂ ਦੇਖਦੇ ਹਾਂ। ਸੋ ਇਸ ਲਈ ਇੱਕ ਸਰਕਾਰ ਉਹ ਹੈ ਪ੍ਰਵੀਨ ਜੀ ਜਿਹੜੀ ਜੇਲ੍ਹ 'ਚ ਉਹਨੂੰ ਯੂਪੀ ਤੱਕ ਪਹੁੰਚਾਉਂਦੀ ਆ, ਦੂਜੀ ਸਰਕਾਰ ਉਹ ਆ ਜਿਹੜੀ ਯੂਪੀ 'ਚ ਉਹਨੂੰ ਸਾਰੇ ਪ੍ਰਬੰਧ ਕਰਕੇ ਦੇ ਰਹੀ ਆ, ਤੀਜੀ ਸਰਕਾਰ ਉਹ ਆ ਜਿਹੜੀ ਕਹਿੰਦੀ ਕਿ ਭਗਤਾਂ ਨੇ ਜਾਣਾ, ਅਸੀਂ ਪੁਲਿਸ ਖੜਾਈ ਆ, ਤੁਸੀਂ ਲੰਘਾ ਲਓ। ਸੋ
यूपी तो बाबा ऑनलाइन बठिंडे पहुंचता है जी ते पर ਬੱਸਾਂ ਪਰ ਪੰਜਾਬ ਚੋਂ ਗਵਾਂਢੀ ਸੂਬਿਆਂ ਚੋਂ ਆਲੇ ਦਾਲੇ ਤੋਂ ਆਉਂਦੀਆਂ ਨੇ ਤੇ ਪੰਜਾਬ ਸਰਕਾਰ ਉਹਨਾਂ ਲਈ ਪ੍ਰਬੰਧ ਕਰਦੀ ਹੈ ਕਿ ਲੰਘ ਜਾਣ ਦਿਓ ਜੀ, ਜਾਣ ਦਿਆਂਗੇ ਅਸੀਂ। ਕਿਉਂ ਭਾਈ? ਕੀ ਸਮਝ ਨਹੀਂ ਆਉਂਦੀ ਕਿ ਅਮਨ ਕਾਨੂੰਨ ਤੇ ਕੀ ਅਸਰ ਪੈਂਦਾ ਹੈ, ਪੰਜਾਬ ਦੀ ਮਾਨਸਿਕਤਾ ਤੇ ਕੀ ਅਸਰ ਪੈਂਦਾ ਹੈ, ਸਾਡੇ ਦਿਲਾਂ ਤੇ ਕੀ ਅਸਰ ਬੀਤਦੀ ਹੈ। ਇਹ ਦਿਲ ਦੇ ਉੱਤੇ ਇੱਕ ਮਤਲਬ ਕਿ ਚਾਕੂ ਫੇਰਨ ਵਾਲੀ ਕਵਾਇਦ ਹੈ। ਉਹ ਤਲਵਾਰ ਨਾਲ ਜਿਹੜਾ ਕੇਕ ਕੱਟਿਆ, ਉਹ ਲੋਕਾਂ ਦੇ ਦਿਲਾਂ ਤੇ ਤਲਵਾਰ ਫੇਰੀ ਹੈ ਕਿ ਆ ਲੋ ਆਹ ਕਰ ਰਿਹਾ ਮੈਂ, ਘਰੇ ਤੁਸੀਂ ਕਰ ਲੋ ਜੋ ਕਰਨਾ, ਕਰ ਲੋ ਜੋ ਕਰਨਾ। ਬਿਲਕੁਲ ਸਹੀ। ਸੋ ਇੱਥੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਕੀ ਬਣਦੀ ਸੀ ਕਿ ਪੰਜਾਬ ਸਰਕਾਰ ਮਤਲਬ ਪਹੁੰਚ ਕਰਦੀ, ਚਾਹੇ ਅਦਾਲਤ ਤੱਕ ਚਾਹੇ ਸਰਕਾਰਾਂ ਤੱਕ, ਕਿ ਭਾਈ ਜੋ ਕੁਝ ਕਰਨਾ ਆਪਣੇ ਉੱਥੇ ਬੈਠ ਕੇ ਕਰੀ ਜਾਓ, ਪੰਜਾਬ ਵਾਲੇ ਡੇਰੇ ਨਾਲ ਜੋੜੋ ਨਾਲ। ਕਿ ਪਹਿਲੇ ਇੱਥੇ ਬਹੁਤ ਬਠਿੰਡੇ ਦਾ ਸਲਾਬਤਪੁਰਾ ਡੇਰਾ ਜੀ 2007 ਤੋਂ 2010 ਦਾ ਦੌਰ ਕਿਸੇ ਨੂੰ ਭੁੱਲਿਆ ਨਹੀਂ ਹੈ। ਇਹ ਉਹੀ ਥਾਂ ਹੈ ਪ੍ਰਵੀਨ ਜੀ ਜਿੱਥੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਧਾਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਉਹਨਾਂ ਦਾ ਮਤਲਬ ਕਿ ਕੱਪੜੇ ਪੋਸ਼ਾਕ ਪਹਿਨ ਕੇ ਇੱਕ ਸਵਾਂਗ ਰਚਿਆ, ਜਿੱਥੇ ਉਹਨੇ ਉਵੇਂ ਜਾਮੇ ਹਿੰਸਾ ਪਿਲਾਉਣ ਦੇ ਲਈ ਕੜਾਹੇ ਦੇ ਵਿੱਚੋਂ ਰੂਹ ਅਫਜੇ ਗੁਲਾਬੀ ਰੰਗ ਦਾ ਪਾਣੀ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਲਓ ਮੈਂ ਕੁਛ, ਇਹ ਉਹ ਡੇਰਾ ਜੀ ਜੀ ਜੀ। ਔਰ ਇਸ ਇਲਾਕੇ ਦੇ ਵਿੱਚ ਚੌਂਕ ਤੋੜਨ ਵਾਲੇ ਕੰਗ ਅਕਾਲੀ ਜਿਹੜੇ ਕਹਿੰਦੇ ਨੇ ਜੀ ਬਾਬੇ ਦੇ ਚੌਂਕ ਭੰਤੇ ਸੀ, ਕਿਉਂਕਿ ਉਸ ਵਾਰ ਡੇਰੇ ਨੇ ਵੋਟਾਂ ਕਾਂਗਰਸ ਨੂੰ ਪਾਉਣ ਦਾ ਐਲਾਨ ਕਰਤਾ। ਫਿਰ ਅਕਾਲੀਆਂ ਨੂੰ ਚੁਭਣ ਲੱਗ ਗਿਆ ਤੇ ਫਿਰ ਉਹਦਾ ਅਸਰ ਇੱਥੋਂ ਤੱਕ ਗਿਆ ਕਿ ਅਸੀਂ ਥੱਲੇ ਵਾਲੇ ਲੋਕਾਂ ਨੂੰ ਤੰਗ ਕਰਨਾ। ਡੇਰੇ ਪ੍ਰੇਮੀ ਜਿਹੜੇ ਸਧਾਰਨ ਪਿੰਡਾਂ 'ਚ ਜਿਨ੍ਹਾਂ ਨਾਲ ਆਪਣੀ ਪਰਿਵਾਰਕ ਸਾਂਝ ਸੀ, ਉਹਨਾਂ ਨੂੰ ਸ਼ਮਸ਼ਾਨ ਘਾਟ ਤੱਕ ਦੇਣ ਤੋਂ ਰੋਕ ਦਿੱਤਾ, ਉਹਨਾਂ ਨੂੰ ਗੁਰੂ ਘਰਾਂ ਜਾਣ ਤੋਂ ਰੋਕਤਾ। ਸੋ ਉਹ ਟਕਰਾਅ ਕਿਹਦਾ ਹੋਇਆ, ਨੁਕਸਾਨ ਕਿਹਦਾ ਹੋਇਆ? ਪਿੰਡਾਂ 'ਚ ਲੋਕਾਂ ਦਾ। ਤੇ ਉਹ ਤੋਂ ਬਾਅਦ ਅਕਾਲੀਆਂ ਨਾਲ ਜਦੋਂ ਨੇੜਤਾ ਵੱਧ ਗਈ ਕਿ ਠੀਕ ਹੈ ਬਾਬੇ ਦੀ ਫਿਲਮ ਵੀ ਚਲਾ ਦਿਓ, ਬਾਬੇ ਨੂੰ ਮਾਫ ਵੀ ਕਰਾ ਦਿਓ, ਜਥੇਦਾਰਾਂ ਨੂੰ ਬਾਦਲ ਨੇ ਘਰੇ ਵੀ ਬੁਲਾ ਲਿਆ, SGPC ਨੇ ਅਖਬਾਰਾਂ 'ਚ ਇਸ਼ਤਿਹਾਰ ਵੀ ਦਿੱਤੇ, ਕਿਉਂਕਿ ਫਿਰ ਵੋਟ ਦਿਖਣ ਲੱਗ ਗਏ, ਬਾਬੇ ਦੇ ਵੋਟ ਲਵਾਂਗੇ। ਤੇ ਉਹਦਾ ਨਤੀਜਾ ਫਿਰ ਦੇਖ ਲਓ ਫਿਰ ਕੀ ਹੋਇਆ। ਸੋ ਇਸ ਲਈ ਉਹ ਸਾਰੀ ਕਵਾਇਦ, ਫਿਰ ਬੇਅਦਬੀ ਦੇ ਮਾਮਲੇ, ਜਦੋਂ ਸਿੱਟ ਦੀਆਂ ਪੰਜਾਬ ਦੀਆਂ ਜਿੰਨੀਆਂ ਸਿੱਟ ਬਣੀਆਂ ਉਹਨਿਆਂ ਨੇ ਜਾ ਕੇ ਡੇਰੇ ਤੇ ਸੂਈ ਖੜਾਈ ਆ ਪ੍ਰਵੀਨ ਜੀ। ਬਿਲਕੁਲ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਜੇਕਰ ਡੇਰਾ ਸਿਰਸੇ ਦਾ ਨਾਮ ਬੋਲਦਾ, ਡੇਰਾ ਸਿਰਸਾ ਮੁਖੀ ਦਾ ਨਾਮ ਬੋਲਦਾ, ਇਹਦੇ ਪ੍ਰਬੰਧਕਾਂ ਦਾ ਨਾਮ ਬੋਲਦਾ, ਪ੍ਰੇਮੀਆਂ ਦਾ ਨਾਮ ਬੋਲਦਾ, ਤਾਂ ਫਿਰ ਮੌਜੂਦਾ ਸਰਕਾਰ ਨੂੰ ਇਸ ਮਸਲੇ ਤੇ ਰੋਕ ਲਾਉਣ ਲਈ ਪਹਿਲ ਕਦਮੀ ਨਹੀਂ ਕਰਨੀ ਚਾਹੀਦੀ ਸੀ ਕਿ ਭਾਈ ਪੰਜਾਬ ਦਾ ਮਾਹੌਲ ਨਾ ਵਿਗਾੜੋ। ਇੱਕ ਪਾਸੇ ਪੰਜਾਬ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਿਆ ਤੇ ਦੂਏ ਪਾਸੇ ਡੇਰਾ ਮੁਖੀ ਜੇ ਤੁਸੀਂ ਇੱਥੇ ਪ੍ਰਵਚਨ ਕਰਾ ਰਹੇ ਹੋ ਜੀ। ਸੋ ਉਸ ਟਕਰਾਅ ਨੂੰ ਰੋਕਣ ਲਈ ਸਰਕਾਰ ਦੀ ਭੂਮਿਕਾ ਨਹੀਂ ਹੋਣੀ ਚਾਹੀਦੀ। ਦੂਸਰੇ ਪਾਸੇ ਜਦੋਂ ਬੱਸਾਂ ਜਾ ਰਹੀਆਂ ਸੀ ਪ੍ਰਵੀਨ ਜੀ, ਹਾਂਜੀ, ਤਦ ਕੁਝ ਧਿਰਾਂ ਆਈਆਂ ਸਾਹਮਣੇ ਕਿ ਲਓ ਜੀ ਡਾਂਗ ਫੇਰੋ ਇਹਨਾਂ ਤੇ, ਕਿਉਂ ਨਿਕਲੇ ਆਏ, ਇਹਨਾਂ ਤਾਂ ਛਿੱਤਰ ਪੈਣੇ ਚਾਹੀਦੇ ਨੇ, ਆਹ ਦੇਖ ਲਓ। ਮੇਰਾ ਸਵਾਲ ਉਹਨਾਂ ਲੋਕਾਂ ਨੂੰ ਵੀ ਆ ਕਿ ਭਰਾ ਮੇਰੇ, ਡਾਂਗ ਦੀ ਬਜਾਏ ਜੇਕਰ ਅਸੀਂ ਗੰਭੀਰਤਾ ਨਾਲ ਇਹ ਸੋਚਦੇ ਕਿ ਲੋਕ ਉਸ ਬੰਦੇ ਦੇ ਮਗਰ ਕਿਉਂ ਤੁਰੇ ਹੋਏ ਨੇ ਜਿਹੜਾ ਬਲਾਤਕਾਰ 'ਚ ਦੋਸ਼ੀ ਸਾਬਤ ਹੋ ਚੁੱਕਿਆ, ਜਿਹੜਾ ਕਤਲ ਦਾ ਦੋਸ਼ੀ ਸਾਬਤ ਹੋ ਚੁੱਕਿਆ, ਜਿਹਨੂੰ ਜੇਲ੍ਹ 'ਚ ਸਜ਼ਾਵਾਂ ਹੋ ਚੁੱਕੀਆਂ, ਜਿਹੜਾ ਪੈਰੋਲ ਤੇ ਸਰਕਾਰੀ ਸ਼ਹਿ ਦੇ ਉੱਤੇ ਬਾਹਰ ਫਿਰਦਾ, ਉਹਦੇ ਮਗਰ ਵੀ ਇਹ ਲੋਕਾਂ ਨੂੰ ਵੀ ਤਾਂ ਪਤਾ ਜਿਹੜੇ ਜਾ ਰਹੇ ਨੇ ਪ੍ਰਵੀਨ ਜੀ ਕਿ ਬਾਬੇ ਦੇ ਖਿਲਾਫ ਅਦਾਲਤ 'ਚ ਦੋਸ਼ ਸਾਬਤ ਹੋ ਗਏ ਨੇ, ਸਾਰਾ ਕੁਝ ਹੋ ਗਿਆ, ਉਹਦੇ ਬਾਵਜੂਦ ਜੇ ਜਾ ਰਹੇ ਨੇ ਤਾਂ ਇਹ ਉਹ ਧਿਰਾਂ ਉਹਨੂੰ ਹੋਰ ਦੂਰ ਕਰ ਰਹੀਆਂ ਨੇ ਜਿਹੜੀਆਂ ਉਹਨਾਂ ਦੇ ਖਿਲਾਫ ਬੋਲ ਰਹੀਆਂ ਨੇ। ਸਵਾਲ ਇਹ ਹੈ ਕਿ ਸਾਨੂੰ ਸਮਝਣਾ ਪੈਣਾ ਕਿ ਜਦੋਂ ਅਸੀਂ ਮਤਲਬ ਕਿ ਉਹਨਾਂ ਨੂੰ ਸਿੱਖ ਪੰਥ 'ਚ ਲਿਆਏ, ਜੇਕਰ ਉਹ ਸਿੱਖੀ ਰੂਪ 'ਚ ਆ ਗਏ, ਫਿਰ ਇਹਦਾ ਮਤਲਬ ਉੱਥੇ ਜਾਤ ਧਰਮ ਕਿਉਂ ਰਹਿ ਗਈ, ਕਿਉਂ ਬਣਦਾ ਉਹਨਾਂ ਨੂੰ ਉਹਨਾਂ ਸਥਾਨ ਨਹੀਂ ਮਿਲਿਆ, ਜਿਹਦੇ ਕਾਰਨ ਡੇਰਿਆਂ ਨੂੰ ਉਹਨਾਂ ਨੂੰ ਹਥਿਆਉਣ ਦਾ ਮੌਕਾ ਮਿਲ ਗਿਆ ਜੀ। ਸੋ ਡੇਰਾਵਾਦ ਵਧਿਆ ਕਿਉਂ? ਸਾਡਾ ਜਿਹੜਾ ਪਾੜਾ ਵੱਧ ਰਿਹਾ ਉਹਦੇ ਵਿੱਚੋਂ ਡੇਰਾ ਪੈਦੇ ਹੋ ਰਹੇ ਨੇ। ਸੋ ਇਸ ਲਈ ਡਾਂਗ ਦੀ ਬਜਾਏ ਸਹਿਜਤਾ ਨਾਲ ਉਹਨਾਂ ਨੂੰ ਸਮਝਾਉਣ ਦੀ ਔਰ ਉਹਨਾਂ ਦੀਆਂ ਲੋੜਾਂ ਪੂਰਤੀਆਂ, ਕਿਉਂਕਿ ਅਸਲ ਦੇ ਵਿੱਚ ਇਹ ਕੋਈ ਗਿਆਨ ਲੈਣ ਨਹੀਂ ਜਾਂਦੇ ਲੋਕ ਜੀ। 90% ਇਹਨਾਂ ਚ ਉਹ ਨੇ ਜਿਹੜੇ ਡੇਰੇ ਚੋਂ ਆਪਣੀਆਂ ਲੋੜਾਂ ਪੂਰਤੀ ਲਈ ਜਾਂਦੇ ਨੇ ਪ੍ਰਵੀਨ ਜੀ ਜੀ। ਔਰ ਡੇਰਾ ਉਸ ਲਾਲਚ ਚ ਉਹਨਾਂ ਨੂੰ ਨਾਲ ਜੋੜਦਾ। ਸੋ ਲੋੜਾਂ ਪੂਰੀਆਂ ਜੇਕਰ ਪਿੰਡਾਂ 'ਚ, ਸ਼ਹਿਰਾਂ 'ਚ, ਸਮਾਜਿਕ ਧਿਰਾਂ, ਸੰਗਠਨ, ਧਾਰਮਿਕ ਸੰਗਠਨ, ਜੇਕਰ ਤੁਸੀਂ ਜਾਤ ਪਾਤ ਤੇ ਵੀ ਆਉਣਾ ਤੇ ਫਿਰ ਸਵਾਲ ਹੈ ਜੇਕਰ ਵਾਲਮੀਕੀ ਭਾਈਚਾਰਾ ਜਾ ਰਿਹਾ ਤਾਂ ਇਹਦਾ ਮਤਲਬ ਹਿੰਦੂ ਭਾਈਚਾਰੇ ਨੇ ਅਜੇ ਵੀ ਉਹਨਾਂ ਨੂੰ ਗੱਲ ਨਹੀਂ ਲਾਇਆ। ਜੇ ਰਵਿਦਾਸੀਆ ਭਾਈਚਾਰਾ ਤੇ ਹੋਰ ਭਾਈਚਾਰਾ ਜਾ ਰਿਹਾ ਤਾਂ ਅਜੇ ਸਿੱਖ ਭਾਈਚਾਰੇ ਨੂੰ ਗੱਲ ਨਹੀਂ ਲਾਇਆ ਜੀ ਜੀ। ਸੋ ਜੇਕਰ ਉਹ ਪਾੜਾ ਖਤਮ ਹੋ ਗਿਆ ਹੁੰਦਾ ਤਾਂ ਅੱਜ ਡੇਰੇ ਦੀ ਇਹ ਤਾਕਤ ਨਾ ਹੁੰਦੀ, ਲੋਕ ਇਸ ਰਿਸਕ ਲੈ ਕੇ ਵੀ ਬੱਸਾਂ ਭਰ ਕੇ ਨਾ ਜਾਂਦੇ। ਸੋ ਉਧਰੋਂ ਵੀ ਸੋਚਣ ਦੀ ਲੋੜ ਹੈ। ਪਰ ਇਹ ਜੀ ਚਾਹੇ ਹਰਿਆਣਾ ਸਰਕਾਰ ਹੈ, ਚਾਹੇ ਯੂਪੀ ਸਰਕਾਰ ਹੈ, ਤੇ ਚਾਹੇ ਪੰਜਾਬ ਸਰਕਾਰ ਹੈ, ਉਹਦੀ ਸ਼ਹਿ ਤੇ ਹੁਣ ਡੇਰੇ ਦੇ ਪ੍ਰਵਚਨ ਚੱਲ ਰਹੇ ਨੇ। ਇਹ ਆਨਲਾਈਨ ਹੋਵੇ ਚਾਹੇ ਹਕੀਕਤ ਹੋਵੇ, ਯੂਪੀ ਤੋਂ ਬਠਿੰਡੇ ਸਰਕਾਰੀ ਸ਼ਹਿ ਦੇ ਉੱਤੇ ਹੀ ਬਾਬਾ ਆਇਆ
ਤੇ ਇਹਦੇ ਨਾਲ ਪੰਜਾਬ 'ਚ ਫਿਕਰਮੰਦੀ ਵਧੀ ਹੈ ਕਿ ਇੱਕ ਨਵੇਂ ਟਕਰਾਅ ਵਾਲੀ, ਨਵੇਂ ਚਿੰਤਾਵਾਨ, ਕਿਉਂਕਿ ਬੰਦੀ ਸਿੰਘਾਂ ਦਾ ਮੋਰਚਾ ਜਿਸ ਤਾਕਤ ਨਾਲ ਵਧ ਰਿਹਾ ਤੇ ਸਰਕਾਰ ਦੇ ਲਈ ਉਹ ਮੁਸੀਬਤ ਬਣਨਾ ਹੀ ਬਣਨਾ, ਕਿਉਂਕਿ ਉਹ ਮਨੁੱਖੀ ਅਧਿਕਾਰਾਂ ਦਾ ਮਸਲਾ ਹੈ। ਜਿਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਹੋ ਗਈਆਂ, ਤੁਸੀਂ ਉਹਨਾਂ ਨੂੰ ਰਿਹਾ ਵੀ ਨਹੀਂ ਕਰਦੇ, ਔਰ ਜਿਹੜਾ ਬਲਾਤਕਾਰ ਔਰ ਕਾਤਲ ਦਾ ਦੋਸ਼ੀ ਹੈ ਉਸ ਦੀ ਤੁਸੀਂ ਪੈਰੋਲ ਤੇ ਪੈਰੋਲ ਦੇ ਰਹੇ ਹੋ। ਜੀ ਜੀ। ਸ਼ਰਮਾ ਜੀ, ਇੱਕ ਪ੍ਰਕਾਸ਼ ਝਾਅ ਨੇ, ਬੜੇ ਮੰਨੇ ਵੀ ਆਪਣੇ ਬਾਲੀਵੁੱਡ ਦੇ ਫਿਲਮ ਡਾਇਰੈਕਟਰ, ਉਹਨਾਂ ਨੇ ਇੱਕ ਵੈਬ ਸੀਰੀਜ਼ ਬਣਾਈ ਹੈ, ਉਹਦਾ ਮੈਂ ਨਾਂ ਤਾਂ ਚਲੋ ਸਭ ਜਾਣਦੇ ਹੀ ਹੈ। ਉਸ ਵੈਬ ਸੀਰੀਜ਼ ਦੇ ਵਿੱਚ ਜਿਹੜਾ ਤੁਸੀਂ ਭਾਈਚਾਰਿਆਂ ਦਾ ਜ਼ਿਕਰ ਕੀਤਾ, ਉਹਦੇ ਵਿੱਚ ਬਿਲਕੁਲ ਇਹੀ ਚੀਜ਼ ਦਿਖਾਈ ਗਈ ਹੈ ਕਿ ਕਿਵੇਂ ਸਮਾਜ ਦੇ ਵਿੱਚ ਹਾਸ਼ੀਆਗ੍ਰਸਤ ਲੋਕਾਂ ਨੂੰ, ਲੋੜਵੰਦ ਲੋਕਾਂ ਨੂੰ ਇਹ ਲੋਕ ਨੇੜੇ ਕਰਦੇ ਨੇ ਤੇ ਫਿਰ ਉਹਨਾਂ ਦਾ ਅਧਿਆਤਮਵਾਦ ਦਾ ਸਹਾਰਾ ਲੈ ਕੇ, ਓਟ ਲੈ ਕੇ, ਉਹਦੀ ਆੜ ਦੇ ਵਿੱਚ ਉਹਨਾਂ ਦਾ ਮਾਨਸਿਕ, ਸਰੀਰਕ, ਧਾਰਮਿਕ ਤੇ ਸਮਾਜਿਕ ਸ਼ੋਸ਼ਣ ਕੀਤਾ ਜਾਂਦਾ। ਬਿਲਕੁਲ।